ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਹੈ ਕਿ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਤੇ ਜਿਸ ਉਮੀਦਵਾਰ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਲੋਕ ਤੰਦਾਂ ਜੋੜ ਕੇ ਦੇਖ ਰਹੇ ਨੇ ਇੱਕ ਹੋਰ ਸਿਆਸੀ ਸ਼ਖਸ ਦੇ ਨਾਲ ਇਹ ਰਾਜ ਸਭਾ ਦੀ ਕੁਰਸੀ ਦੇ ਬਾਰੇ ਕਹਿ ਰਹੇ ਨੇ ਕਿ ਜਿਹੜੇ ਮਾਨ ਸਾਹਿਬ ਨੇ ਉਹਨਾਂ ਦੇ ਬਰਾਬਰ ਹੁਣ ਕੁਰਸੀ ਢਾ ਕੇ ਕੇਜਰੀਵਾਲ ਬੈਠਣ ਜਾ ਰਹੇ ਨੇ। ਇਹ ਲੋਕ ਜੋ ਸੋਚ ਰਹੇ ਨੇ ਕਾਫੀ ਹੱਦ ਤੱਕ ਉਹੀ ਹੋ ਰਿਹਾ ਤੇ ਆਪਾਂ ਕਈ ਦਿਨ ਪਹਿਲਾਂ ਤੁਸੀਂ ਦੱਸ ਵੀ ਦਿੱਤਾ ਸੀ। ਬਿਲਕੁਲ ਬਹੁਤ ਦਿਨ ਪਹਿਲਾਂ ਆਪਾਂ ਖਾਸ ਕਰ ਜਦੋਂ ਦਿੱਲੀ ਦੇ ਨਤੀਜੇ ਆਏ ਹਾਂਜੀ ਉਹ ਤੋਂ ਬਾਅਦ ਹੀ ਆਪਾਂ ਗੱਲ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਹੁਣ ਕਿਸ ਭੂਮਿਕਾ ਚ ਆਉਣਾ ਚਾਹੁੰਗੇ, ਕਿਉਂਕਿ ਰਾਜਨੀਤਿਕ ਲੀਡਰ ਖਾਸ ਕਰ ਉਹ ਜਿਨ੍ਹਾਂ ਨੂੰ ਲਾਈਮਲਾਈਟ ਚ ਰਹਿਣ ਦੀ ਆਦਤ ਪੈ ਜਾਵੇ, ਜਿਨ੍ਹਾਂ ਨੂੰ ਸੱਤਾ ਚ ਰਹਿਣ ਦੀ ਆਦਤ ਪੈ ਜਾਵੇ ਔਰ ਜਿਹੜੇ ਇਸ ਚੀਜ਼ ਦੇ ਭੁੱਖੇ ਵੀ ਨਜ਼ਰ ਆਉਣ, ਫਿਰ ਉਹਨਾਂ ਨੂੰ ਕਾਹਲ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਜਲਦੀ ਫਿੱਟ ਹੋਈਏ। ਸੋ ਉਸ ਹਵਾਲੇ ਨਾਲ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਜੇ ਦਿੱਲੀ ਤੋਂ ਵਿਹਲੇ ਨੇ ਤਾਂ ਕਿੱਥੇ ਕਿੱਥੇ ਫਿੱਟ ਹੋ ਸਕਦੇ ਨੇ। ਕੀ ਉਹ ਸਿੱਧੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ, ਫਿਰ 6 ਮਹੀਨੇ ਦੇ ਅੰਦਰ ਕੋਈ ਚੋਣ ਲੜਨਗੇ, ਜਾਂ ਲੁਧਿਆਣੇ ਤੋਂ ਜਿਮਨੀ ਚੋਣ ਲੜ ਸਕਦੇ ਨੇ, ਜਾਂ ਕਿਸੇ ਰਾਜ ਸਭਾ ਦਾ ਅਸਤੀਫਾ ਦਵਾ ਕੇ ਉੱਥਾਂ ਤੇ ਰਾਜ ਸਭਾ ਜਾ ਸਕਦੇ ਨੇ। ਇਸ ਬਾਰੇ ਨਾਲ ਗੱਲ ਕਰਦੇ ਆਪਾਂ ਕਹਿ ਸਕਦੇ ਕਿ ਉਹ ਸਭ ਤੋਂ ਵਧੀਆ ਆਪਸ਼ਨ ਉਹ ਰਾਜ ਸਭਾ ਜਾਣ ਦੀ ਹੈ। ਇੱਕ ਤਾਂ ਰਾਸ਼ਟਰੀ ਲੀਡਰ ਦੇ ਨਾਤੇ ਵੀ, ਤੇ ਦੂਸਰਾ ਫਿਰ ਕੰਟਰੋਲ ਰੱਖਣ ਦੇ ਹਵਾਲੇ ਨਾਲ ਵੀ, ਤੇ ਤੀਸਰਾ ਪੰਜਾਬ ਦੀ ਸੱਤਾ 'ਚ ਨੇੜੇ ਆਉਣ ਦੇ ਹਵਾਲੇ ਨਾਲ। ਸੋ ਬਿਲਕੁਲ ਉਹੀ ਰਾਹ ਉਹਨਾਂ ਨੇ ਚੁਣਿਆ। ਸੰਜੀਵ ਅਰੋੜਾ ਜਦੋਂ ਰਾਜ ਸਭਾ ਮੈਂਬਰ ਬਣੇ ਸੀ, ਜਾਂ ਇਹਨਾਂ ਦੇ ਨਾਲ ਹੋਰ 4 ਸਾਥੀ ਬਣੇ ਸੀ, ਕਿਉਂਕਿ 7 ਰਾਜ ਸਭਾ ਮੈਂਬਰ ਨੇ ਪੰਜਾਬ ਚ, 7 ਚੋਂ 2 ਤਾਂ ਪਹਿਲਾਂ ਹੀ ਸਿੱਧੇ ਬਾਹਰਲੇ ਬਣਾਏ ਸੀ ਉਹਨੇ, ਸੰਦੀਪ ਪਾਠਕ ਤੇ ਰਾਘਵ ਚੱਡਾ ਨੂੰ, ਉਹਦੇ ਤੇ ਵੀ ਪੰਜਾਬ ਚ ਹੋ ਹੱਲਾ ਮਚਿਆ ਸੀ। ਤੇ ਜਿਹੜੇ ਬਾਕੀ 5 ਬਣਾਏ ਉਹਨਾਂ ਚ ਵੀ ਲੈ ਦੇ ਕੇ ਜੇ ਬਲਵੀਰ ਸਿੰਘ ਸਿੰਚਲ ਉਹਨਾਂ ਨੂੰ ਇੱਕ ਪਾਸੇ ਵੀ ਕਰ ਲਓ, ਤਾਂ 4 ਨੂੰ ਵੀ ਬੇਸ਼ੱਕ ਲਿਆ ਪੰਜਾਬ ਦੇ ਖਾਤੇ ਚੋਂ ਕਹਿ ਕੇ ਪੰਜਾਬ, ਪਰ ਉਹਨਾਂ ਦੀ ਪੰਜਾਬ ਦੇ ਵਿਕਾਸ ਚ, ਪੰਜਾਬ ਦੀ ਉੱਨਤੀ ਚ, ਪੰਜਾਬ ਦੇ ਸਿੱਧੇ ਕਿਸੇ ਮੁੱਦੇ ਤੇ ਯੋਗਦਾਨ ਚ ਕੁਝ ਲੱਭਦਾ ਨਹੀਂਗਾ, ਕੁਝ ਵੀ ਹੈ ਨਹੀਂ। ਸੋ ਇਸ ਲਈ ਉਹਨਾਂ ਦਾ ਫਿਰ ਰੋਲ ਵੀ ਕੋਈ ਜਿਹਾ ਨਜ਼ਰ ਨਹੀਂ ਆਇਆ ਉੱਥੇ ਰਾਜ ਸਭਾ ਦੇ ਅੰਦਰ ਕਿ ਹਾਂ ਪੰਜਾਬ ਪੱਖੀ ਕੋਈ ਜਿਹਾ ਖਾਸ ਰੋਲ ਵੀ ਕਿਤੇ ਲੱਭਿਆ ਹੋਵੇ। ਸੋ ਇਸ ਲਈ ਉਹਨਾਂ ਦੀ ਜਦੋਂ ਚੋਣ ਹੋਈ ਸੀ ਤਦ ਵੀ ਪੰਜਾਬ ਚ ਹੋਲਾ ਮਚਿਆ ਸੀ ਕਿ ਬਾਈ ਕਿੰਨੇ ਚ ਵਿਕਿਆ ਇਹ ਮਾਲ, ਕਿੰਨੇ ਚ ਸੌਦਾ ਹੋਇਆ, ਮਤਲਬ ਲੋਕ ਐਂ ਗੱਲਾਂ ਕਰਦੇ ਸੀ। ਸਹੀ ਹੈ। ਤੇ ਉਸ ਸਾਰੀ ਪ੍ਰਕਿਰਿਆ ਚੋਂ ਅੱਜ ਸੰਜੀਵ ਅਰੋੜੇ ਦੇ ਅਸਤੀਫੇ ਵਾਲਾ ਪਹਿਲੂ ਇਸ ਤਰ੍ਹਾਂ ਬਣਾਇਆ ਗਿਆ ਕਿ ਜਨਾਬ ਤੁਹਾਨੂੰ ਅਸਤੀਫਾ ਦਵਾ ਕੇ ਜੇ ਪਹਿਲਾਂ ਚੋਣ ਲੜ ਲਓ, ਫਿਰ ਜੇ ਜਿੱਤ ਕੇ ਤਾਂ ਅਸਤੀਫਾ ਹੋ ਜਾਊਗਾ, ਚੋਣ ਅਸੀਂ ਜਿਤਾ ਦਾਂਗੇ ਤੇ ਤੁਸੀਂ ਐਮਐਲਏ ਬਣ ਜਾਓਗੇ, ਐਮਐਲਏ ਬਣ ਕੇ 2 ਪੋਸਟਾਂ ਖਾਲੀ ਪਈਆਂ ਕੈਬਨਿਟ ਦੇ ਵਿੱਚ, ਤੁਹਾਨੂੰ 1 ਪੋਸਟ ਤੇ ਮੰਤਰੀ ਬਣਾ ਦਾਂਗੇ, ਤੁਸੀਂ 2 ਸਾਲ ਮੰਤਰੀ ਬਣ ਮਾਣੋ ਤੇ ਇਹ ਸੀਟ ਖਾਲੀ ਹੋ ਜੂਗੀ, ਇਹਦੇ ਰਾਹੀਂ ਕੇਜਰੀਵਾਲ ਜੀ ਰਾਜ ਸਭਾ ਚਲੇ ਜਾਣਗੇ। ਸਿੱਧਾ ਜੋ ਸਪਸ਼ਟ ਦਿਖਦਾ ਉਹ ਇਹ ਫਾਰਮੂਲਾ ਹੈ। ਹੁਣ ਇਸ ਫਾਰਮੂਲੇ ਨੂੰ ਜੇ ਦੇਖਣਾ ਹੋਵੇ ਤਾਂ ਪ੍ਰਵੀਨ ਜੀ ਦਿੱਲੀ ਦੇ ਵਿੱਚ ਆਤਸ਼ੀ ਤੋਂ ਜਦੋਂ ਮੁੱਖ ਮੰਤਰੀ ਬਣੀ ਉਹ ਤੋਂ ਪਹਿਲਾਂ ਸਵਾਤੀ ਮਾਲੀਵਾਲ ਕਾਂਡ ਹੋਇਆ ਸੀ। ਜੀ ਸਵਾਤੀ ਮਾਲੀਵਾਲ ਕਾਂਡ ਵੀ ਕੁਝ ਅਜਿਹਾ ਹੀ ਸੀਗਾ। ਉਸ ਸਮੇਂ ਕੇਜਰੀਵਾਲ ਤੇ ਉਹਨਾਂ ਦੇ ਨੇੜਲੇ ਚਾਹੁੰਦੇ ਸੀਗੇ ਕਿ ਸਵਾਤੀ ਮਾਲੀਵਾਲ ਅਸਤੀਫਾ ਦੇ ਦੇਵੇ ਰਾਜ ਸਭਾ ਤੋਂ ਤੇ ਉਹਦੀ ਥਾਂ ਤੇ ਵਿਭਵ ਕੁਮਾਰ ਨੂੰ ਅਸੀਂ ਰਾਜ ਸਭਾ ਭੇਜੀਏ। ਤੇ ਸਵਾਤੀ ਮਾਲੀਵਾਲ ਅੜ ਗਈ ਕਿ ਵੀ ਮੈਂ ਅਸਤੀਫਾ ਨਹੀਂ ਦਿੰਦੀ, ਕਿਉਂਕਿ ਰਾਜ ਸਭਾ ਦੀ ਇੱਕ ਅਜਿਹੀ ਪੋਸਟ ਹੈ ਕਿ ਜੇ ਪਾਰਟੀ ਤੁਹਾਨੂੰ ਪਾਰਟੀ ਚੋਂ ਕੱਢ ਵੀ ਦੇਵੇ ਤਾਂ ਵੀ ਤੁਹਾਡੀ ਰਾਜ ਸਭਾ ਨੂੰ ਕੋਈ ਖਤਰਾ ਨਹੀਂ, ਤੁਸੀਂ ਆਪਣਾ 7 ਸਾਲ ਉਹਦਾ 6 ਸਾਲ ਉਹਦਾ ਪੂਰਾ ਆਨੰਦ ਮਾਣ ਸਕਦੇ ਹੋ। ਸੋ ਹੁਣ ਪੰਜਾਬ ਦੇ ਵਿੱਚ ਜਿਹੜੇ ਸੰਜੀਵ ਅਰੋੜਾ ਨੇ ਇਹਨਾਂ ਦਾ ਅਜੇ 3.5 ਸਾਲ ਦਾ ਟਰਮ ਪਈ ਆ ਜੀ, ਤੇ ਇਸ ਹਵਾਲੇ ਨਾਲ ਕਿ 3.5 ਸਾਲ ਦੀ ਟਰਮ ਦੇ ਲਈ ਕਿਉਂਕਿ ਉਹ ਸਵਾਤੀ ਮਾਲੀਵਾਲ ਨਹੀਂ ਹੈ ਕਿ ਉਹ ਬਿਜ਼ਨਸਮੈਨ ਨੇ, ਤੇ ਬਿਜ਼ਨਸਮੈਨ ਨਾਲ ਫਿਰ ਡੀਲ ਹੁੰਦੀ ਆ। ਸਾਨੂੰ ਨਹੀਂ ਪਤਾ ਕਿ ਇਹ ਕੋਈ ਲੈਣ ਦੇਣ ਦੀ ਡੀਲ ਹੋਈ ਹੈ ਜਾਂ ਰਾਜਨੀਤਿਕ ਧਮਕੀ ਦੀ ਵੀ ਡੀਲ ਹੋਈ ਹੈ ਕਿ ਅਰੋੜਾ ਸਾਹਿਬ ਬਿਜ਼ਨਸ ਤੁਸੀਂ ਪੰਜਾਬ 'ਚ ਕਰਨਾ, ਸਰਕਾਰ ਤਾਂ ਆਪਣੀ ਉਹ ਹੈ। ਸੋ ਹੁਣ ਇਹਨੂੰ ਦੋਵੇਂ ਪਾਸਿਓਂ ਲਿਆ ਜਾ ਸਕਦਾ, ਇਹ ਸਹੂਲਤ ਵਾਲੇ ਪਾਸੇ ਲਈ ਵੀ ਹੈ, ਇਹ ਧਮਕੀ ਵਾਲੇ ਪਾਸੇ ਲਈ ਵੀ ਹੈ। ਕਾਰੋਬਾਰੀ ਤੇ ਸਿਆਸਤਦਾਨ ਦੀ ਬਾਂਹ ਤੋੜਨੀ ਸੌਖੀ ਹੈ ਜੀ। ਹਾਂ ਚਲੋ ਅਗਲਾ ਆਪਣਾ ਅਗਲਿਆਂ ਦੀ ਪਾਰਟੀ ਦਾ ਬਈ ਹੁਣ ਤਾਂ ਨੁਮਾਇੰਦਾ ਹੀ ਕਹਾਂਗੇ ਸੀ ਕਿ ਨੁਮਾਇੰਦਾ, ਇਸ ਲਈ ਅਗਲੇ ਨੇ ਆਪਣੇ ਹਾਈ ਕਮਾਂਡ ਲਈ ਰਾਹ ਖੋਲਤਾ। ਸੋ ਇਹ ਤੈਅ ਹੈ ਜੀ ਕਿ ਕੇਜਰੀਵਾਲ ਹੁਣ ਰਾਜ ਸਭਾ ਜਾਣਗੇ, ਪਰ ਕੀ ਇਕੱਲੇ ਕੇਜਰੀਵਾਲ, ਮਨੀਸ਼ ਸਿਸੋਦੀਆ ਕੀ ਕਰਨਗੇ? ਜੀ ਸਹੀ ਹੈ। ਉਹਦੇ ਲਈ ਕਹਿੰਦੇ ਜੀ ਹਰਭਜਨ ਸਿੰਘ ਭੱਜੀ ਨੂੰ ਮਨਾਇਆ ਜਾ ਰਿਹਾ, ਉਹਨਾਂ ਦਾ ਵੀ ਅਸਤੀਫਾ ਕਰਾਉਣ ਦੀ ਕਵਾਇਦ ਹੈ ਕਿ ਜੀ ਮੈਨੂੰ ਸਮਾਂ ਨਹੀਂ ਮਿਲਦਾ, ਮੈਂ ਹਾਜ਼ਰੀ ਨਹੀਂ ਭਰ ਸਕਦਾ ਜੀ, ਇਸ ਲਈ ਮੈਂ ਅਸਤੀਫਾ ਦਿੰਦਾ, ਤੇ ਉਹਦੇ ਰਾਹੀਂ ਫਿਰ ਮਨੀਸ਼ ਸਿਸੋਦੀਆ ਵੀ ਜਾ ਸਕਦੇ ਆ। ਇਹ ਸੈਕੰਡ ਜ਼ੋਨ ਹੈ, ਪਰ ਜਿਹੜਾ ਫਸਟ ਜ਼ੋਨ ਹੈ ਉਹਦੀ ਜਿੱਦਾਂ ਹੀ ਸੰਜੀਵ ਅਰੋੜੇ ਦੀ ਉਮੀਦਵਾਰੀ ਐਲਾਨੀ, ਪੰਜਾਬ 'ਚ ਇਹੀ ਚਰਚਾ ਤੁਰੀ ਕਿ ਜੀ ਕੇਜਰੀਵਾਲ ਪੰਜਾਬ ਆ ਜਾਣ, ਕੇਜਰੀਵਾਲ ਪੰਜਾਬ ਨੂੰ ਚਲਾਉਣ। ਹੁਣ ਇੱਥੇ 2 ਧਾਰਨਾਵਾਂ ਨੇ। ਪਹਿਲੀ ਧਾਰਨਾ ਇਹ ਹੈ, ਉਹ ਕਹਿੰਦੇ ਵੀ ਚਾਹੇ ਕੇਜਰੀਵਾਲ ਪੰਜਾਬ ਆਵੇ ਜਾਂ ਨਾ ਆਵੇ, ਹੁਣ ਵੀ ਤਾਂ ਪੰਜਾਬ ਸਰਕਾਰ ਉਹੀ ਚਲਾ ਰਿਹਾ, ਹੁਣ ਵੀ ਤਾਂ ਉਹਦੇ ਕੰਟਰੋਲ 'ਚ ਹੈ।
ਜਿਹੜਾ ਬੰਦਾ ਚੀਫ ਸੈਕਟਰੀ ਨੂੰ, ਫਾਈਨਾਂਸ ਸੈਕਟਰੀ ਨੂੰ, ਡੀਜੀਪੀ ਨੂੰ, ਹੋਰ ਅਫਸਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਬਿਠਾ ਕੇ ਮੀਟਿੰਗਾਂ ਕਰ ਸਕਦਾ ਹੈ ਨਾ, ਜਿਹੜਾ ਦਿੱਲੀ ਅਫਸਰਾਂ ਨੂੰ ਤਲਬ ਕਰ ਸਕਦਾ ਹੈ, ਐਮਐਲਏ ਮੰਤਰੀਆਂ ਨੂੰ ਦਿੱਲੀ ਤਲਬ ਕਰ ਸਕਦਾ ਹੈ, ਠੀਕ ਹੈ ਨਾ, ਉਹ ਹੁਣ ਵੀ ਤਾਂ ਉਹੀ ਚਲਾ ਰਿਹਾ, ਉਹਦੇ ਹੁਕਮ ਚੱਲਦੇ ਜੀ। ਸਹੀ ਹੈ। ਦੂਸਰੀ ਧਾਰਨਾ, ਉਹ ਕਹਿੰਦੇ ਕਿ ਹੁਣ ਅਰਵਿੰਦ ਕੇਜਰੀਵਾਲ ਹਾਰਿਆ ਹੋਇਆ ਤੇ ਹਾਰੇ ਹੋਏ ਦੇ ਨਾਤੇ ਉਹਦੇ ਕੋਲ ਸਿੱਧੀ ਕੋਈ ਸੱਤਾ ਸੁੱਖ ਦੀ ਚਾਬੀ ਨਹੀਂ ਹੈ ਜੀ। ਤੇ ਉਹਨੂੰ ਜਿਸ ਪ੍ਰਕਿਰਿਆ 'ਚ ਰਹਿਣ ਦੀ ਆਦਤ ਹੈ, ਹੂਟਰ ਵਾਲੀਆਂ ਗੱਡੀਆਂ, ਸਲੂਟ ਵੱਜਣੇ, ਖਿੜਕੀ ਖੁੱਲਣੀ, ਹੈ ਨਾ, ਉਹ ਸਾਰੀ ਪ੍ਰਕਿਰਿਆ ਬੰਦ ਹੈ ਤੇ ਦਿੱਲੀ ਦੇ ਵਿੱਚ ਸਿੱਧਾ ਅਲਾਟ ਘਰ ਨਹੀਂ ਹੈ। ਕੱਲ ਨੂੰ ਵਿਗੜ ਤਿਗੜ ਹੋ ਜਾਵੇ, ਅਗਲਾ ਕਹੇ ਚੱਕ ਆਪਣਾ ਟੈਚੀ ਤੇ ਚੱਲ ਬਾਹਰ, ਹੈ ਨਾ, ਫਿਰ ਕੀ ਕਰੋਗੇ? ਇਸ ਲਈ ਉਹ ਆਪਣਾ ਪੱਕਾ ਕਬਜ਼ਾ ਭਾਲਦਾ, ਉਹਦੇ ਲਈ ਉਹਦੇ ਕੋਲੇ ਰਾਸ ਵਾਲੀ ਪ੍ਰਕਿਰਿਆ। ਪਰ ਪੰਜਾਬ ਦੇ ਵਿੱਚੋਂ ਹੁਣ ਤੱਕ ਜਿਹੜੀ ਮਰਜ਼ੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ, ਉਹਨਾਂ ਨੂੰ ਦਿੱਲੀ ਅਧਿਕਾਰਕ ਤੌਰ ਤੇ ਜਿਹੜਾ ਘਰ ਹੈ, ਕੋਠੀ ਹੈ, ਫਲੈਟ ਹੈ, ਉਹ ਅਲਾਟ ਹੁੰਦਾ ਰਿਹਾ, ਪਰ ਚੰਡੀਗੜ੍ਹ 'ਚ, ਪੰਜਾਬ ਦੀ ਰਾਜਧਾਨੀ 'ਚ, ਪੰਜਾਬ ਸਰਕਾਰ ਵੱਲੋਂ ਕਦੇ ਏਦਾਂ ਘਰ ਅਲਾਟ ਨਹੀਂ ਕੀਤੇ ਰਾਜ ਸਭਾ ਮੈਂਬਰਾਂ ਨੂੰ। ਇਹਨਾਂ ਨੇ ਵੀ ਆਪਣੇ 7 ਚੋਂ 6 ਨੂੰ ਕੁਝ ਨਹੀਂ ਦਿੱਤਾ, ਪਰ ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਵਿੱਚ ਕੋਠੀ ਦਿੱਤੀ ਹੋਈ ਹੈ ਰਾਘਵ ਚੱਡਾ ਨੂੰ, ਕੁਰਸੀਆਂ ਨਾਲੋਂ ਵੱਧ ਸਿਕਿਉਰਿਟੀ, ਵੱਧ ਤਾਮਝਾਮ, ਸਾਰਾ ਕੁਝ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਵੈਸੇ ਵੀ 4 ਵਾਧੂ ਕੋਠੀਆਂ ਨੇ ਜੀ। ਸੋ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਕਿ ਇਸੇ ਤਰ੍ਹਾਂ ਦੀ ਕੋਠੀ ਫਿਰ ਕੇਜਰੀਵਾਲ ਨੂੰ ਅਲਾਟ ਹੋਊਗੀ ਤੇ ਉਹ ਕੇਜਰੀਵਾਲ ਨੂੰ ਕੋਠੀ ਨਹੀਂ ਅਲਾਟ ਹੋਊਗੀ ਜਨਾਬ, ਉਹ ਦਰਬਾਰ ਦਾ ਥਾਂ ਅਲਾਟ ਹੋਊਗਾ। ਦਰਬਾਰ ਲੱਗਿਆ ਕਰੂਗਾ ਰੋਜ਼, ਬਿਲਕੁਲ ਰੋਜ਼, ਫਿਰ ਸਵੇਰੇ ਸ਼ਾਮ ਉੱਥੇ ਲੀਕਾਂ ਕੱਢਣ ਜਾਇਆ ਕਰਨਗੇ ਸਾਡੇ ਮੰਤਰੀ ਵੀ, ਸਾਡੇ ਐਮਐਲਏ ਵੀ ਤੇ ਸਾਡੇ ਅਫਸਰ ਵੀ। ਸੋ ਉਹ ਉੱਥੇ ਫਿਰ ਕਤਾਰ ਉੱਥੇ ਵੱਧ ਲੱਗਿਆ ਕਰੂ, ਭੀੜ ਉੱਥੇ ਵੱਧ ਹੋਇਆ ਕਰੂ। ਸਾਡੇ ਵਾਲੇ ਸਾਹਿਬ ਲੈਕਚਰਾਂ ਤੇ, ਭਾਸ਼ਣਬਾਜ਼ੀ ਤੇ, ਚੁਟਕਲੇਬਾਜ਼ੀ ਤੇ ਅਗਲੇ ਕੰਮ ਉਹ ਕੰਟਰੋਲ ਸਿੱਧੇ ਰੂਪ 'ਚ ਫਿਰ ਇੱਥੇ ਬੈਠ ਕੇ ਕੰਟਰੋਲ ਹੋਏਗਾ। ਸੋ ਕੋਈ ਦੋ ਰਾਏ ਨਹੀਂ ਜੀ ਕਿ ਪੰਜਾਬ ਨੂੰ ਆਉਂਦੇ ਚੜ੍ਹਦੇ ਮਹੀਨੇ ਤੱਕ ਇੱਕ ਹੋਰ ਮੁੱਖ ਮੰਤਰੀ ਮਿਲ ਸਕਦਾ ਹੈ। 2 ਮੁੱਖ ਮੰਤਰੀ ਹੋਣਗੇ, ਇੱਕ ਐਲਾਨਿਆ ਹੋਇਆ ਤੇ ਇੱਕ ਅਣਐਲਾਨਿਆ ਹੋਇਆ। ਏਦਾਂ ਪੰਜਾਬ ਚੱਲੂਗਾ। ਗੱਲ ਨਾ ਕਈ ਵਾਰੀ ਬੰਦਾ ਕਰ ਬਹਿੰਦਾ, ਪਰ ਉਹ ਗੱਲ ਦੇਣੀ ਕਿੱਥੇ ਆ ਜੇ, ਮੂਹਰੇ ਕਦੋਂ ਆ ਜੇ, ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ, ਖਾਸ ਕਰਕੇ ਸਿਆਸਤਦਾਨਾਂ ਦੇ। ਇਹੀ ਭਗਵੰਤ ਮਾਨ ਸਾਹਿਬ ਜਿਹੜੇ ਪੱਬਾਂ ਭਾਰ ਨੇ, ਇਹ ਜਿਹੜੇ ਤੁਸੀਂ ਰਾਹ ਦੀ ਗੱਲ ਕੀਤੀ ਹੈ, ਦਰਬਾਰ ਦੀ ਗੱਲ ਕੀਤੀ ਹੈ, ਉਹਨੂੰ ਇੱਥੇ ਲਿਆਉਣ ਦੇ ਲਈ ਇਹ ਕਹਿੰਦੇ ਸੀ ਬਾਦਲ ਕੀ ਕਰਦਾ ਹੈ, ਢੀਂਡਸੇ ਹਰ ਗਏ ਚਲੋ ਰਾਜ ਸਭਾ, ਭੁੰਦੜ ਹਰ ਗਿਆ ਚਲੋ ਰਾਜ ਸਭਾ। ਤੁਸੀਂ ਬਾਦਲਾਂ ਦੇ ਰਾਹ ਤੇ ਚੱਲ ਰਹੇ ਹੋ, ਫਿਰ ਜਿਹੜਾ ਹਰ ਗਿਆ ਰਾਜ ਸਭਾ ਭੇਜ ਦਿਓ। ਇਸੇ ਮੂੰਹ ਨਾਲ ਤੁਸੀਂ ਕਹਿੰਦੇ ਸੀ 38 38 30 32 32 ਗੱਡੀਆਂ ਨੇ, ਖੂਟਰ ਮਾਰਦੀਆਂ ਜਾਂਦੀਆਂ ਨੇ, ਲੋਕਾਂ ਨੂੰ ਰੇਹੜੀ ਕਿਸੇ ਦੀ ਪਾਸੇ ਸਿੱਟਤੀ, ਤੁਹਾਡੇ ਕੋਲੇ 42 43 ਨੇ, ਤੁਸੀਂ ਤਾਂ ਉਸ ਤੋਂ ਵੀ ਅੱਗੇ ਪੈਰ ਧਰਦੇ ਹੋ। ਸੋ ਗੱਲਾਂ ਇਨਕਲਾਬ ਦੀਆਂ ਤੇ ਕਰਨੇ ਪੋਲੀਟੀਕਲ ਜੋੜ ਤੋੜ, ਸ਼ਰਮਾ ਜੀ ਇਹਨਾਂ ਦੋਨਾਂ ਧਿਰਾਂ ਦਾ ਆਪਸ ਦੋਨਾਂ